ਟਾਈਮ ਅਸੀਂ ਇਕੱਠੇ ਰਲ ਕੇ ਰਹਿੰਦੇ ਸੀ ਤੇ ਉਸ ਟਾਈਮ ਕੀ ਹੁੰਦਾ ਸੀਗਾ। ਤੇ ਮੈਂ ਉਸੇ ਪਾਸੇ ਤੋਂ ਇੱਕ ਹੋਰ ਚੀਜ਼ ਲਿਖੀ ਤਾਂ ਜੋ ਤੁਹਾਡੇ ਨਾਲ ਸਾਂਝੀ ਕਰੂੰ। ਇੱਕੋ ਹਾਂਡੀ, ਇੱਕੋ ਚੁੱਲ੍ਹਾ, ਇੱਕੋ ਬੁਰਕੀ ਹੁੰਦੀ ਸੀ। ਕਿਆ ਬਾਤ ਹੈ। ਇੱਕੋ ਹਾਂਡੀ, ਇੱਕੋ ਚੁੱਲ੍ਹਾ, ਇੱਕੋ ਬੁਰਕੀ ਹੁੰਦੀ ਸੀ। ਕਿੰਨੀ ਸੋਹਣ ਸੁਲੱਖਣੀ ਯਾਰੋ ਸਾਡੀ ਜ਼ਿੰਦਗੀ ਹੁੰਦੀ ਸੀ। ਨਫ਼ਰਤ, ਬੁਗ਼ਜ਼, ਅਦਾਵਤ ਵਾਲੇ ਕਦੋਂ ਪੱਖੂ ਚੱਲਦੇ ਸਨ। ਵਾਹ ਜੀ। ਨਫ਼ਰਤ, ਬੁਗ਼ਜ਼, ਅਦਾਵਤ ਵਾਲੇ ਕਦੋਂ ਪੱਖੂ ਚੱਲਦੇ ਸਨ। ਉਲਫਤ, ਪਿਆਰ, ਮੁਹੱਬਤ ਵਾਲੀ ਠੰਡੀ ਲੋਰੀ ਹੁੰਦੀ ਸੀ। ਵਾਹ ਜੀ ਵਾਹ। ਤੇ ਖੁੱਲੇ ਦਿਲ, ਖੁੱਲੇ ਵਿਹੜੇ, ਖੁੱਲੀਆਂ ਮਿਆਰਾਂ ਹੁੰਦੀਆਂ ਸਨ। ਵਾਹ ਜੀ। ਖੁੱਲੇ ਦਿਲ, ਸਾਂਝੇ ਵਿਹੜੇ, ਖੁੱਲੀਆਂ ਮਿਆਰਾਂ ਹੁੰਦੀਆਂ ਸਨ। ਕਿਸੇ ਦੇ ਕੋਲ ਮੱਝਾਂ ਗਾਵਾਂ, ਕਿਸੇ ਕੋਲ ਬੱਕਰੀ ਹੁੰਦੀ ਸੀ। ਵਾਹ ਜੀ ਵਾਹ। ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਰਲ ਮਿਲ ਬਹਿੰਦੇ ਸਨ। ਜੀ। ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਰਲ ਮਿਲ ਬਹਿੰਦੇ ਸਨ। ਅੰਬਰਾਂ ਉੱਤੋਂ ਜਦ ਮੀਂਹ ਵਰਦਾ ਇੱਕੋ ਛਤਰੀ ਹੁੰਦੀ ਸੀ। ਕਿਆ ਬਾਤ ਹੈ। ਬਹੁਤ ਵਧੀਆ ਜੀ। ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਰਲ ਮਿਲ ਬਹਿੰਦੇ ਸਨ। ਅੰਬਰਾਂ ਉੱਤੋਂ ਮੀਂਹ ਜਦ ਵਰਦਾ ਇੱਕੋ ਛਤਰੀ ਹੁੰਦੀ ਸੀ। ਤੇ ਮੋਢਿਆਂ ਉੱਤੇ ਧਰ ਕੇ ਡਾਂਗਾ ਢੋਲੇ ਮਾਹੀਏ ਗਾਉਂਦੇ ਸਨ। ਮੋਢੇ ਉੱਤੇ ਧਰ ਕੇ ਡਾਂਗਾ ਢੋਲੇ ਮਾਹੀਏ ਗਾਉਂਦੇ ਸਨ। ਤੋਕੜ ਮੱਝ ਦਾ ਦੁੱਧ ਹੁੰਦਾ ਸੀ, ਸੰਘਣੀ ਲੱਸੀ ਹੁੰਦੀ ਸੀ। ਤੋਕੜ ਮੱਝ ਦਾ ਦੁੱਧ ਹੁੰਦਾ ਸੀ, ਸੰਘਣੀ ਲੱਸੀ ਹੁੰਦੀ ਸੀ। ਨੂਰ ਪੀਰ ਦੇ ਵੇਲੇ ਜੋਗਾਂ ਡੇਰਿਆਂ ਨੂੰ ਟੁਰ ਜਾਂਦੀਆਂ ਸਨ। ਵਾਹ ਜੀ। ਨੂਰ ਪੀਰ ਦੇ ਵੇਲੇ ਜੋਗਾਂ ਡੇਰਿਆਂ ਨੂੰ ਟੁਰ ਜਾਂਦੀਆਂ ਸਨ। ਪੂਰੇ ਪਿੰਡ ਦੇ ਵਿੱਚ ਖੜਕਦੀ ਇੱਕੋ ਟੱਲੀ ਹੁੰਦੀ ਸੀ। ਵਾਹ ਜੀ ਵਾਹ। ਬੇਸ਼ੱਕ ਕਿਸੇ ਸਰਦਾਰ ਦੀ ਜੋਗ ਸੀ, ਕਿਸੇ ਮੁਸਲਮਾਨ ਦੀ ਸੀ, ਲੇਕਿਨ ਟੱਲੀ ਦੀ ਆਵਾਜ਼ ਇੱਕ ਹੀ ਹੁੰਦੀ ਸੀ। ਵਾਹ ਜੀ ਵਾਹ। ਪੀਰ ਦੇ ਵੇਲੇ ਜੋਗਾਂ ਡੇਰਿਆਂ ਨੂੰ ਤੁਰ ਜਾਂਦੀਆਂ ਸਨ। ਪੂਰੇ ਪਿੰਡ ਦੇ ਵਿੱਚ ਖੜਕਦੀ ਇੱਕੋ ਟੱਲੀ ਹੁੰਦੀ ਸੀ। ਪਿੰਡਾਂ ਦੀ ਇਸ ਰਤਨ ਬਾਰੇ ਸਫਦਰ ਦੱਸੇ ਕੀ। ਵਾਹ ਜੀ। ਪਿੰਡਾਂ ਦੀ ਇਸ ਰਤਨ ਬਾਰੇ ਸਫਦਰ ਦੱਸੇ ਕੀ। ਮੱਝਾਂ, ਗਾਵਾਂ, ਬੱਕਰੀਆਂ ਦੀ ਇੱਕੋ ਖੁਰਲੀ ਹੁੰਦੀ ਸੀ। ਇੱਕੋ ਹਾਂਡੀ, ਇੱਕੋ ਚੁੱਲ੍ਹਾ, ਇੱਕੋ ਬੁਰਕੀ ਹੁੰਦੀ ਸੀ। ਕਿੰਨੀ ਸੋਹਣ ਸੁਲੱਖਣੀ ਯਾਰੋ ਸਾਡੀ ਜ਼ਿੰਦਗੀ ਹੁੰਦੀ ਸੀ। ਕਿਆ ਬਾਤ ਹੈ ਜੀ।